अस्सलाम वालेकुम दोस्तों, उम्मीद करदा कि अल्लाह पाक दे शुक्र ते करम नाल तुसीं सारे ठीक ठाक होवोगे। ते दोस्तों अज असीं कोई व्लॉग नहीं बना रहे हैं ते अज असीं दुकान बंद कीती है, अपनी शॉप दे विच ही बैठे हैं। और ਇਹ ਸਾਡੇ कुछ दोस्त भरा ਸਾਡੇ नाल बैठे हैगे आ। ते अज साडा प्रोग्राम बनिया जी ਤੁਹਾਨੂੰ एंटरटेन करने का कि कोई दो चार जुगतां हो जान ते ਤਾਂ ਕਿ ਸਾਡੀ ਵਜ੍ਹਾ ਤੋਂ ਤੁਹਾਡੇ ਮੂੰਹ ਤੇ ਹਾਸੇ ਆ ਸਕਣ। ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਵਾਲੇਕੁਮ ਸਲਾਮ ਹੁਣ ਮੱਕੇ ਚੱਲਾਂ? ਨਹੀਂ ਇੱਥੇ ਨਾਲ ਹੀ ਜਿਹੜਾ ਉਮਰੇ ਤੋਂ ਆਏ ਭਾਈ ਨਹੀਂ 8ਵੀਂ ਚ ਪੜ੍ਹਦੇ ਤੇ ਉਸਤਾਦ ਪੁੱਛਦਾ, ਕਹਿੰਦਾ ਪੁੱਤ ਲਿਖਣਾ ਪੜ੍ਹਨਾ ਹੁੰਦਾ? ਕਹਿੰਦਾ ਸਰ ਜੀ ਲਿਖ ਲੈਂਦਾ, ਪੜ੍ਹਿਆ ਨਹੀਂ ਜਾਂਦਾ। ਕਹਿੰਦਾ ਇਹ ਕੀ ਮਤਲਬ? ਕਹਿੰਦਾ ਬਸ ਲਿਖਣਾ ਹੁੰਦਾ, ਪੜ੍ਹਨਾ ਨਹੀਂ ਜਾਂਦਾ। ਕਹਿੰਦਾ ਲਿਖ ਕੇ ਦਿਖਾ, ਪੜ੍ਹ ਕੇ ਤੈਨੂੰ ਮੈਂ ਦਿਖਾ ਦਿੰਦਾ। ਪੜ੍ਹ ਕੇ ਲਕੀਰਾਂ ਮਾਰਦੀਆਂ ਕਾਗਜ਼ ਤੇ। ਕਹਿੰਦਾ ਇਹ ਕੀ? ਕਹਿੰਦਾ ਤਾਂ ਸੀ, ਕਹਿੰਦਾ ਮੇਰੇ ਕੋਲ ਲਿਖਿਆ ਜਾਂਦਾ, ਪੜ੍ਹਿਆ ਨਹੀਂ ਜਾਂਦਾ। ਇਮਰਾਨ ਖਾਨ ਦੀ ਆਖਰੀ ਜ਼ੁਬਾਨ ਨਾਲ ਬੜੀ ਨਮਾਜ਼ ਹੁੰਦੀ ਹੈ। ਅੱਛਾ ਅਸ਼ਫਾਕ ਭਾਈ, ਆਪਣੇ ਕੋਲ ਇੱਕ ਬੜਾ ਮਸ਼ਹੂਰ ਚਾਹ ਵਾਲਾ ਹੈਗਾ ਵਾ ਮੈਰੀ ਭਾਈ, ਉਹਨਾਂ ਦੀ ਕੋਈ ਐਕਟਿੰਗ ਤੁਸੀਂ ਬਹੁਤ ਜ਼ਬਰਦਸਤ ਕਰਦੇ ਆ। ਅਗਰ ਕੋਈ ਉਹਨਾਂ ਦਾ ਮੇਨ ਕਰਲਾ ਸਾਨੂੰ ਪਾ ਕੇ ਦਿਖਾ ਦਿਓ ਤੇ ਮੈਂ ਕਹਿੰਦਾ ਮਤਲਬ ਅਕਸਰ ਤੁਹਾਨੂੰ ਵੀ ਪਤਾ ਕਿ ਉਹ ਮੇਰੀ ਦੁਕਾਨ ਕੋਲੋਂ ਗੁਜ਼ਰੇ ਜਾਂ ਮੈਂ ਉਹਦੀ ਦੁਕਾਨ ਕੋਲੋਂ ਗੁਜ਼ਰਾ, ਉਹਦਾ ਇੱਕ ਡਾਇਲੌਗ ਹੁੰਦਾ, बैसाखी मेरा काम करते। ਉਹ ਲੈ ਉਹ ਦੂਰ ਕੀ ਜਾਣਾ, ਥੋੜੇ ਦਿਨ ਪਹਿਲੇ ਕੋਈ ਬੰਦਾ ਆਇਆ, ਵੈਸੇ ਮਹੱਲੇ ਬਰਾਤ ਆਈ ਸੀਗੀ, ਉਹਨੇ ਯਾਰ ਉੱਤੇ ਚਾਹ ਦੀ ਤਲਬ ਹੋਈ, ਉਹ ਚਲਾ ਗਿਆ। ਕਹਿੰਦਾ ਯਾਰ ਚਾਹ ਹੀ ਪੀਵਾਂ। ਉਹ ਚਾਹ ਪੀਣ ਗਿਆ, ਚਾਹ ਪੀ ਕੇ ਉੱਠ ਕੇ ਪੈਸੇ ਦੇਣ ਲੱਗਾ। ਕਹਿੰਦਾ ਭਾਈ ਤੂੰ ਦਿਲ 5 ਚਾਹਾਂ ਪਹਿਲੇ ਵੀ ਸੀ? ਕਹਿੰਦਾ ਭਾਈ ਮੈਂ ਤੇ ਆਇਆ ਹੀ ਅੱਜ। ਚਾਚਾ ਗੇਮਾਂ ਵਾਲਾ ਉਹ ਦੱਸੋ ਬਈ। ਉਹ ਚਾਚਾ ਗੇਮਾਂ ਵਾਲਾ ਕਹਿੰਦਾ ਜੀ, ਉਹ ਕੋ ਪੁੱਛ ਲਈਏ ਪਹਿਲੇ ਗੇਮ ਅੱਧੀ ਹੁੰਦੀ ਆ ਨਾਲ ਹੀ, ਕਿੰਨੇ ਪੁਆਇੰਟ ਹੈ, ਕਿਤੇ ਪੁਆਇੰਟ ਹੈ, ਪਹਿਲੀ ਗੇਮ ਕਿਹਨੂੰ ਹੋਈ ਪਰ ਵੱਡਾ ਵੀ ਰਹਿੰਦਾ ਛੱਕਿਆ ਉਹਦਾ। ਜਦੋਂ ਗੇਮ ਖਤਮ ਹੁੰਦੀ ਆ, ਇਹ ਪਿੰਕ ਪਈ ਹੁੰਦੀ ਨਾਲ ਹੀ ਆ ਜਾਂਦਾ, ਕਿੰਨੇ ਪੁਆਇੰਟ ਹੈ, ਕਿਤੇ ਫਿਰ ਤਾਂ ਗੇਮ ਮੁੱਕ ਗਈ ਆ। ਫਿਰ ਯਾਰ ਕਜੂਗਾ ਬਾਈ ਹੋ ਜਾਊਗਾ ਆਪਣਾ। ਐ ਭਾਈ ਉਹਨੀ ਮਾਂਜੇ ਚ ਪੰਪ ਲਾਣ ਤੇ ਮੋੜ ਵੀ ਕਹਿੰਦਾ ਮੈਂ ਦੇਖ ਲਿਆ, ਕਹਿੰਦਾ ਵੇਖ ਲਿਆ ਮੋਢੇ ਤੇ ਵੀ ਰਖਾ ਦੇ। ਉਹ ਮੱਲੇ ਆ ਰਿਹਾ ਵਾ ਜੇ ਪੜਾ ਮੌਸਾ ਹੁੰਦਾ ਮਹੱਲੇ ਚੋਂ ਪੰਪ ਲਾ ਗਿਆ, ਮਹੱਲੇ ਚੋਂ ਰਾਤ ਨੂੰ ਪੰਪ ਲਾਇਆ, ਪੰਪ ਲਾ ਕੇ ਬੰਨ ਕੇ ਮੋਢੇ ਤੇ ਰੱਖ ਕੇ ਦਰਵਾਜ਼ਾ ਖੜਕਾ, ਕਹਿੰਦਾ ਭਾਈ ਤਾਰ ਅੰਦਰ ਕਰ ਲਿਓ। ਇਹਦਾ ਮੂੰਹ ਦੋਨੋਂ ਟਾਂਗੇ ਟਾਈਮ ਤੇ ਲੱਗਾ ਹੁੰਦਾ। ਸਮੋਸਾ ਪਾੜ ਕੇ ਅੰਦਰੋਂ ਆਲੂ ਖਾਈ ਜਾਵੇ। ਮੈਂ ਕੀ ਕਰੀ ਜਾਂਦਾ ਯਾਰ? ਕਹਿੰਦਾ ਡਾਕਟਰ ਨੇ ਬਾਲੀਆਂ ਸ਼ਾਵਾਂ ਮਨਾ ਕੀਤੀ। ਇਹਦਾ ਮੂੰਹ ਦੇ ਲੋ ਕਮੀਜ਼ ਦਾ ਆਖਰੀ ਬਟਨ ਹੁੰਦਾ। ਬਾਂਦਰ ਨੂੰ ਮੋਢੇ ਤੇ ਬਿਠਾਈ ਫਿਰਦਾ। ਮੈਂ ਕਿਹਾ ਕੀ ਕਰਨਾ? ਕਹਿੰਦਾ ਭਤੀਜੇ ਨੂੰ ਦਮ ਕਰਾਉਣ ਚੱਲਾ। ਇਹਨੂੰ ਪਤਾ ਪਾਇਆ ਬੋਲੇ ਕਾਹਦਾ ਬੈਠਾ ਮੇਰੇ ਬੋਡੇ ਤੇ ਗੱਲ ਕਰ ਸ਼ਰਾਰਤਾਂ ਨਹੀਂ ਹੁੰਦਾ ਤੇ। ਚਲੋ ਭਾਈ ਸਲਮੇ ਜੀ ਕਹਿੰਦਾ, ਕਹਿੰਦਾ ਛੋਟਾ ਪਿਸ਼ਾਬ 5 ਰੁਪਏ ਦਾ, ਵੱਡਾ ਪਿਸ਼ਾਬ 10 ਰੁਪਏ ਦਾ। ਕਹਿੰਦਾ ਵੀ ਦੋ ਵੀ ਪੈਕ ਕਰ ਦੋ। ਕਰਾਚੀ ਜਾਂਦਾ ਤੇ ਸਾਰੇ ਉਰਦੂ ਬੋਲਦੇ, ਕਹਿੰਦਾ ਭਾਈ ਕਿਆ ਪਕਾ ਹੈ? ਕਹਿੰਦਾ ऊंट पका है, बकरा पका है और मुर्गा पका है और दाल है। आसे पासे देख के ना पहला टक्का नोट वाली कोई जो कहना बुलड़े दूजे बकरा पे आना कहना ਉਹ ਮਾਮਾ ਪਕਾਏ ਪਏ ਆ। ਉਹ ਇਹਨਾਂ ਦੇ ਉੱਡਦੇ ਛੋਲੇ ਦੇ ਚਾਵਲ ਹੁੰਦੇ ਆ। ਮਾਮਾ ਛੋਲੇ ਵਾਲੇ ਬਤਾਉਂ ਵੀ ਪਕਾਉਂਦੇ ਆ। ਛੋਰੇ ਦੇ ਚਾਵਲ। ਇਹਦਾ ਮੂੰਹ ਐਂ ਜਿੱਦਾਂ ਇਹਦਾ ਹੁੰਦਾ। ਇਹਦਾ ਮੂੰਹ ਤੇ ਬੱਚ ਕੋਣੀ ਬਾਹਰ ਕੱਢੀ ਹੁੰਦੀ। ਨਵਾਂ ਬਣਾਇਆ ਕੁੱਟ ਗਾੜੀ। ਉਹ ਕਿਦਾਂ? ਇਦਾਂ ਉਹ ਕਹਿੰਦਾ ਭਾਈ, ਉਹਨੂੰ ਕਹਿੰਦਾ ਭਾਈ ਮੁੱਛਾਂ ਰੱਖਣੀਆਂ। ਕਹਿੰਦਾ ਆਓ ਲਾ, ਕਹਿੰਦਾ ਪਹਿਲੇ ਇਹਦਾ ਸੰਭਾਲੋ। ਵੱਡੀਆਂ ਦੀ ਮੈਂ ਕਿਹਾ ਘਟਾ ਦਿੱਤੀ। ਇੱਕ ਦੂਜਾ ਬੰਦਾ ਆਇਆ, ਕਹਿੰਦਾ ਖੱਤ ਕਰ ਦਿਓ। ਕਹਿੰਦਾ ਉਰਦੂ ਦੀ ਕੀ ਇੰਗਲਿਸ਼? ਸਲਮੇ ਜਾਂਦਾ, ਕਹਿੰਦਾ ਕੰਜਰੋਂ ਖਾਣਾ ਮਨਾ ਹੈ। ਕਹਿੰਦਾ ਇੱਕ ਅੱਧੇ ਨੂੰ ਤੇ ਆ ਦਿਓ। ਗਟਰ ਜੀ ਸਿੱਕਾ ਮਾਰਨ ਦੇ ਆ ਭਾਈ ਨੂੰ ਜਾ ਕੇ ਤਾਂ ਦੋ ਨਾਲ ਮੇਰੇ ਬੁਲਾ ਦੇ। 6 ਵੀ ਹੁੰਦੇ ਨਾ ਹੁੰਦੀ। ਇੱਕ ਗਟਰ 'ਚ ਵੜਦਾ ਭਾਈ ਦਰੀਸ, ਦੂਸਰੇ ਗਟਰ 'ਚ ਲੰਘਦਾ, ਕਹਿੰਦਾ ਮੇਰੀ ਸਟੇਟ ਪਾੜ ਹੋ ਗਈ।